तस्वीरां बनाउण दा शौक सी ਉਹ ਜਾਗਿਆ ਸੀ ਕਿੱਥੋਂ ਜਾਗਿਆ ਸੀ? 14 साल तो वर्क कर रही है कि ਜਦੋਂ मैं शुरुआत की थी तो ਮੈਨੂੰ खुद ਨੂੰ नहीं पता ਸੀ मैं एज आर्टिस्ट फॉर्म ਚ ਜਾਣਾ ਹੈ। ਇਹਨਾਂ ਨੂੰ ਛੋਟੇ ਸਾਹਿਬਜ਼ਾਦਾ ਜੀ ਬਾਰੇ ਨਹੀਂ ਇਹਨਾਂ ਨੂੰ ਜਾਣ ਹੁੰਦਾ ਬਟ ਉਹ ਇਹਨੂੰ ਐਜ਼ ਅ ਮੇਲਾ ਲੈ ਕੇ ਚੱਲਦੇ ਨੇ। ਉਹਨਾਂ ਨੂੰ ਦੱਸਿਆ ਜਾਵੇ ਵੀ ਅਸੀਂ ਉਰੇ ਕੀ ਕਰਨ ਆਏ ਹਾਂ ਤਾਂ ਕਿ ਇਹ ਮੇਲੇ ਦੇ ਰੂਪ ਚ ਨਾ ਆਵੇ। ਧੰਨ ਮਾਤਾ ਗੁਜਰ ਕੌਰ, ਧੰਨ ਬਾਬਾ ਫਤਿਹ ਸਿੰਘ, ਧੰਨ ਬਾਬਾ ਜੋਰਾਵਰ ਸਿੰਘ ਦੀਆਂ ਤਸਵੀਰਾਂ ਨੇ ਜੋ ਠੰਡੇ ਬੁਰਜ ਦੀ ਤਸਵੀਰ ਉਹ ਦ੍ਰਿਸ਼ ਬਣਾਇਆ। ਤਾਂ ਉਦੋਂ ਕੀ ਸੋਚ ਕੇ ਬਣਾਇਆ, ਕੀ ਅੱਖਾਂ ਦੇ ਮੂਹਰੇ ਕੀ ਆ ਰਿਹਾ ਸੀ ਤੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ? ਜਦੋਂ ਵੀ ਸ਼ਹਾਦਤ ਦੇ ਦਿਨ ਨੇੜੇ ਆਉਂਦੇ ਨੇ ਕਿਤੇ ਮੇਰੇ ਅੱਖਾਂ ਦੇ ਸਾਹਮਣੇ ਇਹ ਚੀਜ਼ਾਂ ਚੱਲਣ ਲੱਗ ਜਾਂਦੀਆਂ ਨੇ। ਇਹ ਕਈ ਵਾਰ ਤਾਂ ਇੰਨੀਆਂ ਜ਼ਿਆਦਾ ਇਸ ਚੀਜ਼ 'ਚ ਵੜ ਜਾਂਦੀਆਂ ਕਿ ਮੈਂ ਪੇਂਟਿੰਗ ਬਣਾਉਂਦੇ ਮੈਨੂੰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ, ਜਿਸ ਧਰਤੀ ਦੀ ਗੱਲ ਅਕਸਰ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਹੁੰਦੀ ਹੈ ਗੱਲ ਤਾਂ ਗੱਲਾਂ ਬਾਤਾਂ ਦੇ ਵਿੱਚੋਂ ਬਹੁਤ ਕੁਝ ਨਿਕਲਦਾ, ਪਰ ਅੱਜ ਸ਼ਹੀਦੀ ਸਭਾ ਗੀ ਜਿਹੜੀ ਉਸ ਨੂੰ ਸਮਰਪਿਤ ਹੋਣ ਆਏ ਆ ਇਸ ਜਗ੍ਹਾ ਤੇ। ਅਸੀਂ ਤੁਹਾਨੂੰ ਜੋ ਵਿਸ਼ਾਲ ਇਕੱਠ ਸੀ ਉਹ ਵੀ ਦਿਖਾਇਆ, ਸੰਗਤਾਂ ਦੇ ਰੂਬਰੂ ਵੀ ਕੀਤਾ ਤੇ ਉਸੇ ਤਰ੍ਹਾਂ ਹੀ ਅਸੀਂ ਅੱਜ ਇੱਕ ਕਲਾ ਜਿਹੜੀ ਕਿ ਹੱਥਾਂ ਦੀ ਹੁੰਦੀ ਆ ਉਸ ਨੂੰ ਲੈ ਕੇ ਤੁਹਾਡੇ ਰੂਬਰੂ ਇੱਕ ਤਸਵੀਰ ਕਰ ਰਹੇ ਆ ਜੋ ਕਿ ਸ਼ਹੀਦਾਂ ਨੂੰ ਸਮਰਪਿਤ ਹੈ। ਸ਼ਗਨ ਆਰਟ ਆ, ਇਹ ਕਲਾ ਪ੍ਰਦਰਸ਼ਨੀ ਲੱਗੀ ਹੋਈ ਆ, ਇੱਕ ਆਉਂਦਾ ਤੇ ਇੱਕ ਜਾਂਦਾ। ਇਹ ਮੇਲਾ ਦੁਨੀਆ ਦਾ ਜਿਹੜਾ ਕਿ ਦੇਖਣ ਦੇ ਲਈ ਹੁੰਦਾ, ਪਰ ਇੱਥੇ ਤੁਹਾਨੂੰ ਜੋ ਅਸੀਂ ਤਸਵੀਰ ਦਿਖਾ ਰਹੇ ਹਾਂ, ਇੱਥੇ ਠੰਡੇ ਬੁਰਜ ਦੀ ਤਸਵੀਰ ਪਹਿਲਾਂ ਦਿਖਾਵਾਂਗੇ। ਇਹ ਠੰਡਾ ਬੁਰਜ ਆ ਉਸ ਵਕਤ ਦਾ ਦ੍ਰਿਸ਼ ਆ ਜੋ ਦਰਸਾਇਆ ਗਿਆ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਇਸ ਦੇ ਵਿੱਚ ਬੈਠੇ ਦਿਖਾਈ ਦੇ ਰਹੇ ਨੇ। ਪੋਹ ਦਾ ਮਹੀਨਾ, ਕਹਿਰ ਦੀ ਰਾਤ ਹੈ ਤੇ ਉਸ ਰਾਤ ਦੇ ਵਿੱਚੋਂ ਜੋ ਕੁਝ ਸਾਹਮਣੇ ਆਇਆ ਉਹ ਸਭ ਨੂੰ ਪਤਾ। ਇਤਿਹਾਸ ਤੋਂ ਜਾਣੂ ਨੇ ਜਿਹੜੇ ਲੋਕ। ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਏ। ਧੰਨ ਸੀ ਉਹ ਬਾਬਾ ਫਤਿਹ ਸਿੰਘ, ਧੰਨ ਸੀ ਬਾਬਾ ਜੋਰਾਵਰ ਸਿੰਘ, ਧੰਨ ਸੀ ਮਾਤਾ ਗੁਜਰ ਕੌਰ। ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਇਹ ਇੱਕ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਤਸਵੀਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਆ, ਸ਼ਹੀਦਾਂ ਦੀ ਉਸ ਪਾਵਨ ਧਰਤੀ ਦੀ ਤਸਵੀਰ ਆ। ਧੰਨ ਸੀ ਦੀਵਾਨ ਟੋਡਰ ਮੱਲ, ਜਿੱਥੇ ਸਿਦਕ ਨਹੀਂ ਹਾਰਿਆ, ਮੋਹਰਾਂ ਦੇ ਕੇ ਉਹ ਜਗ੍ਹਾ ਖਰੀਦੀ ਜਿਸ ਜਗ੍ਹਾ ਦੇ ਉੱਪਰ ਸਿਰ ਝੁਕਦਾ। ਧੰਨ ਸੀ ਬਾਬਾ ਮੋਤੀ ਰਾਮ ਮਹਿਰਾ, ਜਿਸ ਨੇ ਇਹੋ ਜੀ ਹਕੂਮਤ ਦਾ ਸਾਹਮਣਾ ਕਰਨ ਦੇ ਲਈ ਭੁੱਖੇ ਜਵਾਕਾਂ ਨੂੰ, ਬੱਚਿਆਂ ਨੂੰ, ਮਾਤਾ ਗੁਜਰ ਕੌਰ ਨੂੰ ਦੁੱਧ ਪਿਲਾਇਆ। ਤੇ ਉਹ ਵੀ ਤਸਵੀਰਾਂ ਨੇ ਜਿਹੜੀਆਂ ਕਿ ਅੱਜ ਇਤਿਹਾਸ ਆਪਣੇ ਆਪ ਦੇ ਵਿੱਚ ਸਮੋਈ ਬੈਠਾ। ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਜਿਹੜੀ ਕਿ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਹੁਣ ਜਿਹੜੀ ਤਸਵੀਰ ਦਿਖਾ ਰਹੇ ਹਾਂ ਉਹ ਸ਼ਗਨ ਆਰਟਸ ਦੇ ਨਾਲ ਗੱਲ ਕਰਾਂਗੇ, ਕਿਉਂਕਿ ਸ਼ਗਨ ਦੇ ਦੇਖੋ ਬਾਬੇ ਜਿਹੜੇ ਰਿਕਾਰਡ ਨੇ ਉਹ ਵੀ ਇਸ ਮਾਤਾ ਗੁਜਰੀ ਕਾਲਜ ਦੇ ਵਿੱਚ ਅੱਜ ਤੱਕ ਬੋਲਦੇ ਨੇ। ਅਸੀਂ ਗੱਲਬਾਤ ਕਰਦੇ ਹਾਂ। ਸ਼ਗਨ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦਾ ਲੱਗ ਰਿਹਾ ਅੱਜ ਜੋ ਅਸੀਂ ਇੱਥੇ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ, ਜਾਂ ਅਸੀਂ ਤੁਹਾਡੇ ਤੋਂ ਪੁੱਛਾਂਗੇ ਕੁਝ ਕੁ ਗੱਲਾਂ। ਮਾਤਾ ਗੁਜਰ ਕੌਰ, ਮਾਤਾ ਉਹਨਾਂ ਦੇ ਪੋਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਹੋਰਾਂ ਦੀ ਇੱਕ ਤਸਵੀਰ ਬਾਹਰ ਦਿਖਾ ਕੇ ਆਏ ਆ ਸੰਗਤਾਂ ਨੂੰ। ਇਹ ਤਸਵੀਰਾਂ ਬਣਾਉਣ ਦਾ ਸ਼ੌਕ ਸੀ ਉਹ ਜਾਗਿਆ ਸੀ ਕਿੱਥੋਂ ਜਾਗਿਆ ਸੀ? ਬੇਸਿਕਲੀ ਮੈਂ ਪਿਛਲੇ 14 ਸਾਲ ਤੋਂ ਵਰਕ ਕਰ ਰਹੀ ਹਾਂ ਜੀ। 14 ਸਾਲ ਤੋਂ ਵਰਕ ਕਰ ਰਹੀ ਹਾਂ ਕਿ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤਾਂ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਮੈਂ ਐਜ਼ ਆਰਟਿਸਟ ਫਾਰਮ 'ਚ ਜਾਣਾ ਹੈ। ਪਰ ਜਦੋਂ ਸਟਾਰਟਿੰਗ ਕੀਤੀ ਤਾਂ ਹੌਲੀ ਹੌਲੀ ਪ੍ਰੇਮ ਵੱਧਦਾ ਗਿਆ। ਤਾਂ ਜਿਵੇਂ ਗੁਰੂ ਮਹਾਰਾਜ ਦੀ ਜਿਵੇਂ ਕਹਿੰਦੇ ਆ ਵੀ ਬਖਸ਼ੀਸ਼ ਹੁੰਦੀ ਆ, ਕਿਤੇ ਕਲਮ ਨੂੰ ਕਿਤੇ ਥੋੜਾ ਇੱਕ ਮੈਂ ਸੋਚਦੀ ਹੁੰਦੀ ਸੀ ਵੀ ਇੱਥੇ ਸੰਗਤ ਕਾਫੀ ਆਉਂਦੀ ਹੈ ਜਿਨ੍ਹਾਂ ਨੂੰ ਛੋਟੇ ਸਾਹਿਬਜ਼ਾਦਾ ਜੀ ਬਾਰੇ ਨਹੀਂ ਇੰਨਾ ਕੁਝ ਜਾਣ ਹੁੰਦਾ ਬਟ ਉਹ ਇਹਨੂੰ ਐਜ਼ ਅ ਮੇਲਾ ਲੈ ਕੇ ਚੱਲਦੇ ਨੇ। ਤਾਂ ਫਿਰ ਮੇਰਾ ਇੱਕ ਛੋਟਾ ਜਿਹਾ ਮੈਸੇਜ ਰਿਹਾ ਵੀ ਮੈਂ ਇੱਥੇ ਇੱਕ ਪੇਂਟਿੰਗ ਦੀ ਰਾਹੀਂ ਉਹਨਾਂ ਨੂੰ ਦੱਸਿਆ ਜਾਵੇ ਵੀ ਅਸੀਂ ਉਰੇ ਕੀ ਕਰਨ ਆਏ ਹਾਂ ਤਾਂ ਕਿ ਇਹ ਮੇਲੇ ਦੇ ਰੂਪ 'ਚ ਨਾ ਆਵੇ। ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਨੂੰ ਯਾਦ ਕਰਦੇ ਹੋ ਜਦੋਂ ਉਹ ਤਸਵੀਰ ਬਾਹਰ ਜਿਹੜੀ ਪਈ ਆ ਅਸੀਂ ਦਿਖਾ ਰਹੇ ਸੀ ਸੰਗਤਾਂ ਨੂੰ। ਧੰਨ ਮਾਤਾ ਗੁਜਰ ਕੌਰ, ਧੰਨ ਬਾਬਾ ਫਤਿਹ ਸਿੰਘ, ਧੰਨ ਬਾਬਾ ਜੋਰਾਵਰ ਸਿੰਘ ਦੀਆਂ ਤਸਵੀਰਾਂ ਨੇ ਜੋ ਠੰਡੇ ਬੁਰਜ ਦੀ ਤਸਵੀਰ ਉਹ ਦ੍ਰਿਸ਼ ਬਣਾਇਆ। ਤਾਂ ਉਦੋਂ ਕੀ ਸੋਚ ਕੇ ਬਣਾਇਆ, ਕੀ ਅੱਖਾਂ ਦੇ ਮੂਹਰੇ ਕੀ
ਆ ਰਿਹਾ ਸੀ ਤੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ? ਬੇਸਿਕਲੀ ਜਦੋਂ ਮੈਂ ਸਟਾਰਟਿੰਗ ਕਰਦੀ ਆ, ਜਦੋਂ ਵੀ ਸ਼ਹਾਦਤ ਦੇ ਦਿਨ ਨੇੜੇ ਆਉਂਦੇ ਨੇ, ਕਿਤੇ ਨਾ ਕਿਤੇ ਮੇਰੇ ਅੱਖਾਂ ਦੇ ਸਾਹਮਣੇ ਇਹ ਚੀਜ਼ਾਂ ਚੱਲਣ ਲੱਗ ਜਾਂਦੀਆਂ ਨੇ। ਮਤਲਬ ਮੈਨੂੰ ਮਹਿਸੂਸ ਹੁੰਦਾ ਹੈ, ਔਰ ਮੈਂ ਕਈ ਵਾਰ ਤਾਂ ਇੰਨੀ ਜ਼ਿਆਦਾ ਇਸ ਚੀਜ਼ 'ਚ ਵੜ ਜਾਂਦੀ ਹਾਂ ਕਿ ਮੈਂ ਪੇਂਟਿੰਗ ਬਣਾਉਂਦੇ ਮੈਨੂੰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀ ਹੈ, ਜਿਵੇਂ ਕਿ ਮਤਲਬ ਐਵੇਂ ਲੱਗਦਾ ਵੀ ਮੈਂ ਉਹਨਾਂ ਨੂੰ ਬਚਾ ਲਵਾਂ, ਮੈਂ ਉਹਨਾਂ ਨੂੰ ਫੜ ਲਵਾਂ, ਹੈ ਨਾ। ਤੇ ਬਟ ਵੀ ਉਹ ਚੀਜ਼ਾਂ ਨਾਲ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਦਿਲੋਂ ਰਿਲੇਟ ਹੁੰਦੀ ਜਾ ਰਹੀਆਂ, ਤਾਂ ਸ਼ਾਇਦ ਉਹ ਹੀ ਆਪਣੇ ਆਪ ਇੱਕ ਮੈਨੂੰ ਰਾਹ ਮਿਲਦਾ ਗਿਆ ਤੇ ਮੈਂ ਉਹਨੂੰ ਕਿਤੇ ਨਾ ਕਿਤੇ ਪੇਂਟਿੰਗ ਦੇ ਰੂਪ ਵਿੱਚ ਮੈਨੂੰ ਲੱਗਿਆ ਵੀ ਮੈਨੂੰ ਕਰ ਸਕਦਾ। ਮਾਣ ਮਹਿਸੂਸ ਹੁੰਦਾ ਕਿ ਉਹਨਾਂ ਸ਼ਹੀਦਾਂ ਸਿੰਘਾਂ ਦੀਆਂ ਪੇਂਟਿੰਗਾਂ ਤੁਹਾਡੇ ਹਿੱਸੇ ਆਈਆਂ?